ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਅੱਜ ਮੈਂ ਥੋੜਾ ਜਿਹਾ ਤੁਹਾਡਾ ਧਿਆਨ ਖੁਦਾ ਦੇ ਕਲਾਮ ਵੱਲ ਤੇ ਕਿਸਾਨ ਵੱਲ ਲੈ ਕੇ ਜਾਣਾ ਚਾਹੁੰਦਾ। ਕਿਸਾਨ ਯਾਨੀ ਜ਼ਮੀਨ ਤੇ ਜਿਹੜਾ ਕੰਮ ਕਰਦਾ ਹੈ, ਪੈਲੀ ਵਾਹੁੰਦਾ, ਜਿਹੜਾ ਬੀਜ ਲਾਉਂਦਾ ਹੈ। ਯਿਸੂ ਮਸੀਹ ਨੇ ਇਸ ਦੁਨੀਆ ਤੇ ਰਹਿੰਦਿਆਂ ਹੋਇਆਂ ਇੱਕ ਮਿਸਾਲ ਦਿੱਤੀ। ਕਹਿੰਦੇ ਆ ਬਈ ਇੱਕ ਬੀਜ ਬਖੇਰਨ ਵਾਲਾ, ਬੀਜ ਬੋਣ ਵਾਲਾ ਪੈਲੀ ਦੇ ਵਿੱਚ ਬੀਜ ਬੋਣ ਲੱਗਾ ਤੇ ਉਹਨੇ ਕੀ ਕੀਤਾ ਕਿ ਬੀਜ ਬੀਜਿਆ। ਲੇਕਿਨ ਉਹ ਪੈਲੀ ਜਿਹੜੀ ਸੀ ਇਸ ਤਰ੍ਹਾਂ ਦੀ ਸੀ ਕਿ ਪੈਲੀ ਤੋਂ ਬਾਹਰ ਕੋਈ ਝਾੜੀਆਂ ਵੀ ਸਨ ਤੇ ਵੱਟ ਵੀ, ਜਿੱਥੋਂ ਰਾਹ ਵੀ ਸੀ, ਤੇ ਕੁਛ ਦੂਜੇ ਪਾਸੇ ਪਥਰੀਲੀ ਜ਼ਮੀਨ ਵੀ ਸੀ। ਅਸੀਂ ਪਹਾੜੀ ਇਲਾਕਿਆਂ ਦੇ ਵਿੱਚ ਸਾਰੀਆਂ ਛਾਵਾਂ ਵੇਖਦੇ ਹਾਂ। ਤੇ ਉਹ ਬੀਜ ਬੋਣ ਵਾਲੇ ਨੇ ਬੀਜ ਬੋਇਆ ਤੇ ਕੁਛ ਬੀਜ ਰਾਹ 'ਚ ਡਿੱਗ ਪਿਆ, ਕੁਛ ਝਾੜੀਆਂ 'ਚ ਡਿੱਗ ਪਿਆ ਤੇ ਕੁਛ ਬੀਜ ਜਿਹੜਾ ਸੀ ਨਾ ਉਹ ਪੈਲੀ ਦੇ ਵਿੱਚ ਡਿੱਗਾ ਚੰਗੀ 'ਚ, ਤੇ ਕੁਛ ਪਥਰੀਲੀ ਜਗ੍ਹਾ ਤੇ ਡਿੱਗ ਪਿਆ। ਤੇ ਯਿਸੂ ਮਸੀਹ ਆਪਣੇ ਮੂੰਹ ਆਖਦੇ ਆ ਕਿ ਪਰਿੰਦੇ ਆਏ, ਜਾਨਵਰ ਆਏ ਉੱਡਣ ਵਾਲੇ, ਜਿਹੜਾ ਪੱਥਰਾਂ ਤੇ ਬੀਜ ਸੀ ਨਾ ਉਹ ਤੇ ਉਹਨਾਂ ਚੁਗ ਲਿਆ, ਖਾ ਲਿਆ। ਤੇ ਜਿਹੜਾ ਵੱਟਾਂ ਤੇ ਸੀ ਉਹ ਵੀ ਕੋਈ ਮਿੱਧਿਆ ਗਿਆ, ਕੋਈ ਜਾਨਵਰਾਂ ਖਾ ਲਿਆ। ਤੇ ਕੁਛ ਝਾੜੀਆਂ 'ਚ ਡਿੱਗ ਪਿਆ ਤੇ ਕੁਛ ਚੰਗੀ ਪੈਲੀ 'ਚ ਡਿੱਗਾ। ਤੇ ਜਿਹੜਾ ਚੰਗੀ ਪੈਲੀ 'ਚ ਡਿੱਗਾ ਨਾ ਉਹਨੇ ਤੇ ਬੜਾ ਫਲ ਲਿਆਂਦਾ ਤੇ ਵਧੀਆ ਫਲ ਲਿਆਂਦਾ, ਜਿਹਦੇ ਨਾਲ ਕਿਸਾਨ ਨੂੰ, ਉਸ ਜ਼ਿਮੀਦਾਰ ਨੂੰ ਬੜਾ ਫਾਇਦਾ ਹੋਇਆ। ਤੇ ਕੁਛ ਬੀਜ ਡਿੱਗ ਪਿਆ ਝਾੜੀਆਂ 'ਚ। ਹੁਣ ਉੱਗਿਆ ਤੇ ਉਹ ਵੀ ਹੈ, ਲੇਕਿਨ ਜਿਵੇਂ ਥੋੜਾ ਜਿਹਾ ਵੱਡਾ ਹੋਇਆ ਤੇ ਝਾੜੀਆਂ ਨੇ ਉਹਨੂੰ ਨੱਪ ਲਿਆ ਤੇ ਉਹ ਅੱਗੇ ਨਹੀਂ ਵੱਧ ਸਕਿਆ। ਮੈਂ ਤੁਹਾਡਾ ਧਿਆਨ ਅੱਜ ਕੁਝ ਇਸ ਤਰ੍ਹਾਂ ਦੇ ਲੋਕਾਂ ਵੱਲ ਲੈ ਕੇ ਜਾਣਾ ਚਾਹਨਾ। ਉਹ ਕਲਾਮ ਦਾ ਬੀ ਜਾਂ ਕਲਾਮ ਨੂੰ ਸੁਣਦੇ ਤੇ ਬੜਾ ਨੇ, ਸਮਝਦੇ ਵੀ ਨੇ। ਚਰਚ ਦੇ ਅੰਦਰ ਉਹਨਾਂ ਦਾ ਦਿਲ ਵੀ ਖੂਬ ਉਛਲਦਾ ਹੈ। ਵਧੀਆ ਕਲਾਮ ਸੀ, ਸਮਝ ਆਈਏ, ਮੈਂ ਇੰਝ ਹੀ ਕਰਾਂਗਾ। ਤੇ ਜਿਵੇਂ ਹੀ ਗਿਰਜਿਓਂ ਬਾਹਰ ਨਿਕਲਦੇ ਨੇ, ਚਰਚ ਤੋਂ ਬਾਹਰ ਨਿਕਲਦੇ ਨੇ, ਜਾਂ ਕਲਾਮ ਸੁਣ ਕੇ ਥੋੜਾ ਜਿਹਾ ਪਿਛਾਂਹ ਹਟਦੇ ਨੇ, ਤੇ ਫਿਰ ਝਾੜੀਆਂ ਉਹਨਾਂ ਨੂੰ ਨੱਪ ਲੈਂਦੀਆਂ ਨੇ। ਫਿਰ ਉਹ ਕੁਝ ਨਹੀਂ ਕਰਦੇ, ਹੋਰ ਕੰਮਾਂ ਵੱਲ ਧਿਆਨ ਚਲਾ ਜਾਂਦਾ। ਜਾਂ ਉਹਦੇ ਯਾਰ ਦੋਸਤੀ ਕਹਿਣਗੇ ਉਹ ਬਸ ਬਹਿ ਜਾ, ਬਸ ਕਰ ਤੂੰ। ਲੇਕਿਨ ਮੈਂ ਦੱਸਣਾ ਇਹ ਚਾਹੁੰਦਾ ਵਾਂ ਕਿ ਫਲ ਲਿਆਉਣਾ ਬੜਾ ਜ਼ਰੂਰੀ ਹੈ। ਜੇ ਫਲ ਨਹੀਂ ਤੇ ਬੜਾ ਕੁਝ ਜ਼ਾਇਆ ਹੈ। ਤੇ ਇੰਜ ਵੀ ਹੋਇਆ ਕਿ ਮੈਂ ਪਿਛਲੇ ਦਿਨਾਂ ਇੱਕ ਪ੍ਰੋਗਰਾਮ ਦੇ ਵਿੱਚ ਸਾਂ। ਖੁਦਾ ਦੇ ਖਾਦਮ ਨੇ ਬੜਾ ਚੰਗਾ ਕਲਾਮ ਸੁਣਾਇਆ, ਤਾਲੀਆਂ ਵੱਜੀਆਂ, ਅੱਛਾ ਵੀ। ਅਸੀਂ ਜਿਹਨੂੰ ਆਮ ਜ਼ਬਾਨ 'ਚ ਕਹਿੰਦੇ ਨੇ ਚੰਗਾ ਲਹੂ ਗਰਮਾਇਆ ਉਹਨੇ, ਤੇ ਮਸਾ ਨਾ ਭਰਿਆ ਕਲਾਮ। ਇਕੱਠਿਆਂ ਰਹਿਣਾ ਚਾਹੀਦਾ, ਮੁਤਹਿਦ ਰਹਿਣਾ ਚਾਹੀਦਾ, ਮੇਲ ਮਿਲਾਪ ਰੱਖਣਾ ਚਾਹੀਦਾ। ਬੜਾ ਵਧੀਆ ਕਲਾਮ ਸੀ, ਲੇਕਿਨ ਸੁਣ ਕੇ ਸਾਰੇ ਤਾਲੀਆਂ ਮਾਰ ਕੇ ਤੇ ਚੁੱਪ ਹੋ ਗਏ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੈਂ ਆਖਿਆ ਵੀ ਇੰਜ ਕਰੋ ਕਿ ਜਿਹੜੇ ਨਾਰਾਜ਼ ਲੋਕ ਨੇ ਉਹਨਾਂ ਨੂੰ ਮਨਾਓ, ਸਾਰੇ ਇਕੱਠੇ ਹੋਈਏ। ਚੁੱਪ ਕਰੋ ਜੀ, ਬਸ ਕਰੋ,
ਨਾ ਕਰੋ ਗੱਲ। ਇੰਜ ਜਿਵੇਂ ਝਾੜੀਆਂ ਨੇ ਨੱਪ ਲਿਆ ਥੱਲੇ, ਉਸ ਕਲਾਮ ਨੂੰ ਵਧਣ ਨਹੀਂ ਦਿੱਤਾ, ਉੱਗਣ ਨਹੀਂ ਦਿੱਤਾ। ਬਈ ਕਲਾਮ ਹੈ ਪਹਿਲੀ ਗੱਲ। ਤੇ ਸਾਰੇ ਲੋਕਾਂ ਨੂੰ ਉਸੇ ਟਾਈਮ ਜਿਹੜੇ ਸਮਝਦਾਰ ਸਾਰੇ ਬੈਠੇ ਸਨ, ਉਹ ਸਮਝਦਾਰਾਂ 'ਚ ਖੁਦਾ ਦਾ ਕਲਾਮ ਹੋਇਆ ਸੀ। ਤੇ ਉਸੇ ਟਾਈਮ ਕਹਿੰਦੇ ਜੀ ਅਸੀਂ ਆਪਣੇ ਜਿਹੜੇ ਸਾਡੇ ਨਾਰਾਜ਼ ਨੇ ਉਹਨਾਂ ਤੋਂ ਮਾਫੀ ਮੰਗਦੇ ਹਾਂ, ਤੇ ਖੁਦਾ ਤੋਂ ਵੀ ਮਾਫੀ ਮੰਗਦੇ ਹਾਂ, ਤੇ ਲੈ ਆਉਂਦੇ ਹਾਂ, ਸਾਰੇ ਇਕੱਠੇ ਹੁੰਦੇ ਹਾਂ। ਅਸੀਂ ਖਾਨਦਾਨ ਵਾਂਗੂ ਸਾਰੇ ਇਕੱਠੇ ਹੋਈਏ। ਤੇ ਐਸੇ ਤਰ੍ਹਾਂ ਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ, ਪੜੋਸੀ ਨਾਲ ਨਾਰਾਜ਼ ਰਹਿੰਦਾ ਹੈ, ਖਾਨਦਾਨ ਦੇ ਲੋਕ ਨਾਰਾਜ਼ ਰਹਿੰਦੇ ਨੇ। ਤੇ ਖੁਦਾ ਤੇ ਇਹ ਚਾਹੁੰਦਾ ਹੈ ਕਿ ਉਹਦਾ ਕਲਾਮ ਹੈ ਮੁਹੱਬਤ, ਤੇ ਮੁਹੱਬਤ ਦਾ ਕਲਾਮ ਜਿਹੜਾ ਹੈ, ਮੇਲ ਮਿਲਾਪ ਦਾ ਕਲਾਮ ਜਿਹੜਾ ਹੈ, ਇਹ ਤਾਂ ਸਾਰਿਆਂ ਲਈ। ਤੇ ਸਾਨੂੰ ਮਿਲਦਿਆਂ ਰਹਿਣਾ ਚਾਹੀਦਾ ਹੈ, ਮੁਹੱਬਤ ਵੀ ਰੱਖਣੀ ਚਾਹੀਦੀ ਹੈ। ਤੇ ਜੇ ਨਾਰਾਜ਼ਗੀ ਹੋਵੇ ਤਾਂ ਉਹਨੂੰ ਖਤਮ ਕਰਨੀ ਚਾਹੀਦੀ ਹੈ। ਖੁਦਾ ਦਾ ਕਲਾਮ ਬੜੇ ਸਾਫ਼ ਲਫ਼ਜ਼ਾਂ ਨਾਲ ਆਂਦਾ ਜੇ, ਸੂਰਜ ਡੁੱਬਣ ਤੱਕ ਤੁਹਾਡੀ ਖਫਗੀ ਰਵੇ, ਯਾਨੀ ਨਾਰਾਜ਼ਗੀ ਰਵੇ, ਉਸ ਤੋਂ ਬਾਅਦ ਖਤਮ ਹੋ ਜਾਏ। ਅਸੀਂ ਕਿਉਂ ਨਹੀਂ ਖੁਦਾ ਦੇ ਕਲਾਮ ਤੇ ਅਮਲ ਕਰਦੇ? ਸਾਡੀ ਨਾਰਾਜ਼ਗੀ ਖਤਮ ਹੋ ਜਾਣੀ ਚਾਹੀਦੀ ਹੈ। ਉਸ ਤੋਂ ਬਾਅਦ ਸਾਡਾ ਮੇਲ ਮਿਲਾਪ ਠੀਕ ਰਹਿਣਾ ਚਾਹੀਦਾ। ਤੇ ਅੱਜ ਮੈਂ ਉਹਨਾਂ ਨੂੰ ਵੀ ਦੱਸਣਾ ਚਾਹਨਾ, ਤੇ ਜਿਹੜੇ ਸੁਣਨ ਡਏ ਨੇ ਉਹਨਾਂ ਨੂੰ ਵੀ ਦੱਸਣਾ ਚਾਹਨਾ, ਵੀ ਜੇ ਤੁਹਾਡੀ ਕਿਸੇ ਨਾਲ ਨਾਰਾਜ਼ਗੀ ਹੈ ਤੇ ਖੁਦਾ ਤੋਂ ਵੀ ਮਾਫੀ ਮੰਗ ਲਓ, ਤੇ ਉਹਨਾਂ ਤੋਂ ਵੀ ਮਾਫੀ ਮੰਗ ਲਓ, ਤੇ ਖੁਦਾ ਨਾਲ ਸਾਡੀ ਸੁਲ੍ਹਾ ਹੋ ਜਾਏ। ਮਤੀ ਦੀ ਅੰਜੀਲ 'ਚ ਸਾਫ਼ ਲਫ਼ਜ਼ਾਂ 'ਚ ਲਿਖਿਆ ਜੇ ਕਿ ਸ਼ਖਸ ਕੁਰਬਾਨੀ ਕਰਨ ਜਾਂਦਾ ਤੇ ਉਹਨੂੰ ਮਨਾ ਕਰ ਦਿੱਤਾ ਜਾਂਦਾ, ਕਹਿੰਦਾ ਨਹੀਂ, ਵਾਪਸ ਜਾ, ਪਹਿਲੋਂ ਆਪਣੇ ਭਰਾ ਨਾਲ ਸੁਲ੍ਹਾ ਕਰ, ਫਿਰ ਤੇਰੀ ਕੁਰਬਾਨੀ ਕਬੂਲ ਹੋਏਗੀ। ਤੇ ਜੇ ਅਸੀਂ ਨਾਰਾਜ਼ਗੀ ਰੱਖਨੇ ਆ, ਸੁਲ੍ਹਾ ਨਹੀਂ ਕਰਦੇ, ਤੇ ਜਿੰਨਾ ਮਰਜ਼ੀ ਖੁਦਾਵੰਦ ਅੱਗੇ ਜਾਈਏ, ਖੁਦਾ ਦੇ ਕੋਲ ਕਬੂਲੀਅਤ ਹੋਏਗੀ। ਕਿੰਨਾ ਲੋਕਾਂ ਨੂੰ ਚੰਗਾ ਚੰਗਾ ਸੁਣਾਈਏ, ਯਾਰਾਂ ਦੋਸਤਾਂ ਨੂੰ ਸੁਣਾਈਏ, ਲੇਕਿਨ ਜੇ ਅੰਦਰ ਨਾਰਾਜ਼ਗੀ ਤੇ ਕੁਝ ਨਹੀਂ ਜੇਗਾ। ਇਸ ਲਈ ਮੇਲ ਮਿਲਾਪ ਵੀ ਰੱਖਣਾ ਚਾਹੀਦਾ ਹੈ, ਤਾਂ ਕਿ ਜਿਹੜਾ ਕਲਾਮ ਸਾਡੇ ਅੰਦਰ ਉੱਗਦਾ ਹੈ ਉਹਨੂੰ ਝਾੜੀਆਂ ਨੱਪ ਨਾ ਦੇਣ। ਉਹਨਾਂ ਝਾੜੀਆਂ ਤੋਂ ਕਿਨਾਰਾ ਕਰੋ, ਉਹਨਾਂ ਝਾੜੀਆਂ ਤੋਂ ਪਿਛਾਂਹ ਹਟ ਜਾਓ। ਕਿਉਂ? ਇਸ ਲਈ ਕਿ ਤੁਹਾਨੂੰ ਵਧਣ ਫੁੱਲਣ ਨਹੀਂ ਦੇਦੀਆਂ। ਇਸ ਲਈ ਅੱਜ ਮੈਂ ਬੜੀ ਖਾਸ ਗੱਲ ਦੱਸਣਾ ਚਾਹੁੰਦਾ। ਆਪਣੇ ਨਜ਼ਦੀਕ ਦੇ ਲੋਕਾਂ ਨੂੰ ਵੇਖੋ ਕਿ ਜਿਹੜੇ ਝਾੜੀਆਂ ਨੂੰ ਖੁਦਾ ਦਾ ਕਲਾਮ ਵਧਣ ਨਹੀਂ ਦਿੰਦੇ, ਉਹਦੇ ਤੇ ਅਮਲ ਨਹੀਂ ਕਰਨ ਦਿੰਦੇ, ਉਹਨਾਂ ਦਾ ਕਿਨਾਰਾ ਕਰ ਦਿਓ। ਉਹ ਵੱਡੀਆਂ ਝਾੜੀਆਂ ਐਸੀਆਂ ਹੁੰਦੀਆਂ ਨੇ, ਬਾਜ਼ ਔਕਾਤ ਇੰਜ ਕਹਿੰਦੀਆਂ ਨੇ ਕਿ ਅਸੀਂ ਨਜ਼ਰ ਆਈਏ, ਹੋਰ ਕੋਈ ਨਜ਼ਰ ਨਾ ਆਵੇ। ਕਿਉਂ? ਉਹ ਵੱਡੇ ਦਰਖਤ ਨੇ, ਉਹ ਥੱਲੇ ਜਿਹੜਾ ਬੀ ਉੱਗਦਾ ਉਹਨੂੰ ਕਦੋਂ ਹੋਣ ਦਿੰਦੇ ਨੇ? ਜਾਂ ਝਾੜੀਆਂ ਨੇ ਉੱਚੀਆਂ, ਉਹ ਕਦੋਂ ਥੱਲੇ ਨੂੰ ਵਧਣ ਦਿੰਦੀਆਂ ਨੇ? ਉਹ ਅੱਗੇ ਨਹੀਂ ਆਉਣ ਦਿੰਦੀਆਂ। ਇਸ ਲਈ ਐਸੇ ਲੋਕਾਂ ਤੋਂ ਕਿਨਾਰਾ ਕਰੋ, ਪਾਸੇ ਹੋ ਜਾਓ, ਕਿ ਜਿਹੜੇ ਤੁਹਾਡੇ ਤਰੱਕੀ ਦਾ ਬਾਇਸ ਨਹੀਂ ਹੁੰਦੇ। ਕਿਉਂ? ਉਹ ਝਾੜੀਆਂ ਦਬਾ ਦਿੰਦੀਆਂ ਨੇ, ਤੇ ਉਹ ਤੁਸੀਂ ਫਲ ਹੀ ਨਹੀਂ ਲਿਆ ਸਕਦੇ। ਇਸ ਤਰ੍ਹਾਂ ਦੇ ਦੋਸਤ, ਇਸ ਤਰ੍ਹਾਂ ਦੇ ਤੁਹਾਡੇ ਮਿਲਣਸਾਰ ਜਿਹੜੇ ਝਾੜੀਆਂ ਨੇ, ਉਹਨਾਂ ਤੋਂ ਕਿਨਾਰਾ ਕਰ ਦਿਓ, ਤਾਂ ਕਿ ਤੁਹਾਡੀ ਜ਼ਿੰਦਗੀ 'ਚ ਫਲ ਆਵੇ, ਤੇ ਬਹੁਤਾ ਸਾਰਾ ਫਲ ਆਵੇ। ਤੇ ਉਹ ਫਲ ਤੋਂ ਲੋਕ ਵੀ ਜਿਹੜੇ ਨੇ ਉਹ ਫਾਇਦਾ ਚੁੱਕਣ, ਤੇ ਖੁਦਾ ਵੀ ਖੁਸ਼ ਹੋਵੇ। ਤੇ ਇਸ ਲਈ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿ ਮੁਹੱਬਤ ਤੇ ਮੇਲ ਮਿਲਾਪ ਤੁਹਾਡੇ ਅੰਦਰ ਤੇ ਹੋਵੇ, ਲੇਕਿਨ ਉਹਨਾਂ ਝਾੜੀਆਂ ਤੋਂ ਕਿਨਾਰਾ ਕਰ ਦਿਓ ਜਿਹੜੀਆਂ ਤੁਹਾਨੂੰ ਤਰੱਕੀ ਨਹੀਂ ਕਰਨ ਦਿੰਦੀਆਂ। ਜਿਹੜੇ ਕਹਿੰਦੇ ਨੇ ਬਸ ਅਸੀਂ ਅੱਗੇ ਹੋਈਏ, ਬਾਕੀ ਸਾਡੇ ਤੋਂ ਅੱਗੇ ਕੋਈ ਨਾ ਜਾਏ। ਕਿਉਂ? ਜੇ ਤੁਹਾਡੇ ਤੋਂ ਅੱਗੇ ਨਹੀਂ ਆਉਣ ਦਿੰਦਾ ਨਾ, ਤੇ ਸਮਝ ਲਓ ਬੜੀ ਵੱਡੀ ਝਾੜੀ ਜੇ, ਜਿਹੜਾ ਤੁਹਾਡੀ ਬਰਕਤ ਨੂੰ ਤੇ ਤੁਹਾਡੀ ਤਰੱਕੀ ਨੂੰ ਰੋਕਦਾ ਹੈ। ਤੇ ਅੱਜ ਸਮਝਣਾ ਬੜਾ ਜ਼ਰੂਰੀ ਹੈ। ਤੇ ਇਹ ਗੱਲ ਮੈਂ ਬੜੇ ਤਰੀਕੇ ਨਾਲ ਸਮਝਾਈ ਜੇ, ਤੇ ਇਹਦੇ ਤੇ ਅਮਲ ਕਰ ਜਾਓ ਤੇ ਬਰਕਤ ਪਾਓਗੇ। ਖੁਦਾ ਤੁਹਾਨੂੰ ਬਰਕਤ ਦੇਵੇ।